ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਜਾਈਏ। ਬਹੁਤ ਵਾਰ ਰਾਜਕਨਵੀਰ ਸਿੰਘ ਜੀ ਸਾਨੂੰ ਸਰੋਤੇ ਕਾਲਾਂ ਕਰਦੇ ਰਹਿੰਦੇ ਆ ਵੀ ਜਿਹੜੀ ਰੀਅਲ estate ਮਾਰਕੀਟ ਦਾ ਕੀ ਬਣੂਗਾ, ਪ੍ਰਾਈਸਾਂ ਥੱਲੇ ਜਾਊਗੀਆਂ, ਖਰੀਦਣਾ ਚਾਹੀਦਾ, ਘਰ ਨਹੀਂ ਚਾਹੀਦਾ। ਉਹਦੇ ਬਾਰੇ ਤਾਂ ਆਪਾਂ ਨਹੀਂ ਰਿਕਮੈਂਡ ਕਰ ਸਕਦੇ, ਪਰ ਕੀ ਕੁਝ ਵਾਪਰ ਰਿਹਾ, ਕੀ ਖਬਰਾਂ ਆ ਰਹੀਆਂ, ਉਹ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ ਆਪਾਂ। ਸਿਗਨਲ ਜ਼ਰੂਰ ਆ ਰਿਹਾ ਵੀ ਹਾਊਸਿੰਗ ਮਾਰਕੀਟ ਦੇ ਵਿੱਚ ਕਰੈਕਸ਼ਨ ਹੋਊਗੀ। ਇਹ ਜਿੰਨੀ ਤੇਜ਼ੀ ਦੇ ਨਾਲ ਕੀਮਤਾਂ ਘਰਾਂ ਦੀਆਂ ਵਧੀਆਂ ਹੈਗੀਆਂ ਪਿਛਲੇ 3 ਸਾਲਾਂ 'ਚ, ਇਹ ਕਹਿੰਦੇ ਵੀ ਅਮਰੀਕਾ ਦੀ ਹਿਸਟਰੀ ਦੇ ਵਿੱਚ ਇੰਨੀ ਤੇਜ਼ੀ ਨਾਲ ਘਰਾਂ ਦੀਆਂ ਪ੍ਰਾਈਸਾਂ ਕਦੇ ਨਹੀਂ ਵਧੀਆਂ 3 ਸਾਲਾਂ ਦੇ ਵਿੱਚ। ਘਰਾਂ ਦੇ ਉੱਤੇ ਵਾਰ-ਵਾਰ ਲੋਕ ਬਿਡ ਕਰ ਰਹੇ ਸੀ। ਆਪਾਂ ਬਹੇਰੀਏ 'ਚ ਦੱਸਿਆ ਵੀ ਕਿਸ ਤਰ੍ਹਾਂ ਇੱਕ $1.8 ਮਿਲੀਅਨ ਦਾ ਘਰ ਲੱਗਿਆ, 2.6 ਮਿਲੀਅਨ ਨੂੰ ਵਿਕਿਆ ਸੀ, $8 ਲੱਖ ਓਵਰ ਦਾ ਪ੍ਰਾਈਸ। ਪਰ ਮਾਰਗੇਜ ਦੇ ਰੇਟਸ ਡਬਲ ਹੋ ਗਏ ਆਲਮੋਸਟ ਪਿਛਲੇ ਸਾਲ ਦੇ ਮੁਕਾਬਲੇ ਜੇ ਦੇਖਿਆ ਜਾਵੇ। ਇੱਕ ਟਾਈਮ ਦੇ ਉੱਤੇ 2.5% ਸੀਗੇ, ਹੁਣ 5% ਦੇ ਕਰੀਬ 30 ਈਅਰ ਦੇ ਹੋ ਗਏ ਆ। ਤੇ ਕਹਿੰਦੇ ਵੀ ਹਾਊਸਿੰਗ ਸਟਾਰਟਸ ਨੀਅਰਲੀ 2006 ਲੈਵਲ ਤੱਕ ਦੀ ਜਿਹੜੀ ਲੈਵਲ ਤੱਕ ਇਹ ਪਹੁੰਚ ਗਈ ਆ। ਪੈਂਡੇਮਿਕ ਦੇ ਦੌਰਾਨ ਗਵਰਨਮੈਂਟ ਵੱਲੋਂ ਵੀ ਬਹੁਤ ਸਾਰੀ ਹੈਲਪ ਮਿਲੀ ਸੀ, ਸੋ ਲੋਕਾਂ ਕੋਲ ਪੈਸੇ ਵੀ ਕਾਫੀ ਸੀ ਤੇ ਲੋਨ ਬਹੁਤ ਮਿਲੇ ਸੀ ਲੋਕਾਂ ਨੂੰ, ਲੋਕਾਂ ਨੇ ਇੱਧਰ ਵਰਤੇ ਹੈਗੇ ਆ। ਪਰ ਜੇ ਤੁਸੀਂ ਵਾਲ ਸਟਰੀਟ ਜਰਨਲ ਵੱਲ ਦੇਖੋ, ਜਿਹੜੇ ਹੋਮ ਬਿਲਡਰ ਸਟਾਕ ਆ ਉਹ ਬਹੁਤ ਡਾਊਨ ਜਾ ਰਹੇ ਆ, ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਸਾਰੇ ਘਰਾਂ ਦੀ ਪ੍ਰਾਈਸ ਵੱਲ ਦੇਖ ਰਹੇ ਆ ਪਈ ਜੀ, ਕਿਉਂਕਿ ਜਿਹੜੀ ਮਾਰਗੇਜ ਇੰਡਸਟਰੀ ਨਾਲ ਰਿਲੇਟਡ ਆ, ਰੀਅਲ ਸਟੇਟ ਨਾਲ ਇੰਡਸਟਰੀ ਨਾਲ ਰਿਲੇਟਡ ਆ, ਉਹਨੀ ਤਾਂ ਕਹਿਣਾ ਹੀ ਹੁੰਦਾ ਹੈਗਾ ਵੀ ਰਾਈਟ ਟਾਈਮ ਹੈਗਾ ਘਰ ਖਰੀਦਣ ਦਾ। ਪਰ ਕਹਿੰਦੇ ਵੀ ਜੇ ਹੋਮ ਬਿਲਡਰ ਸਟਾਕ ਬੈਟਸ ਇੱਕ ਦੇਖਿਆ ਜਾਵੇ BATS ITV 30% ਡਾਊਨ ਹੈਗਾ। ਸੋ ਕੁਛ ਜਿਹੜੇ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਵਾਲ ਸਟਰੀਟ ਦੇ ਵਿੱਚ ਜਿਹੜੇ ਕੰਸਟਰਕਸ਼ਨ ਇੰਡਸਟਰੀ ਨਾਲ ਰਿਲੇਟਡ ਸਟਾਕ ਹੈਗੇ ਆ, ਬਿਲਡਿੰਗ ਇੰਡਸਟਰੀ ਨਾਲ, ਉਹ ਆਲਰੇਡੀ ਡਾਊਨ ਜਾਣੇ ਸ਼ੁਰੂ ਹੋ ਗਏ ਆ। ਸੋ ਉਹਨਾਂ ਨੂੰ ਲੱਗਦਾ ਆ ਵੀ ਇਹਦੇ ਉੱਤੇ ਕਰੈਕਸ਼ਨ ਆਊਗੀ। ਪ੍ਰੋਬਲਮ ਕੀ ਆ ਵੀ ਇਕੱਲਾ ਤੁਸੀਂ ਇੰਟਰਸਟ ਰੇਟ ਦੀ ਮੈਂ ਤੁਹਾਨੂੰ ਐਗਜ਼ਾਮਪਲ ਦੇ ਦੇਣਾ ਵੀ ਜੇ ਕਹਿੰਦੇ ਵੀ ਤੁਸੀਂ 6,25,000 ਦਾ ਘਰ ਖਰੀਦਿਆ, 5 ਲੱਖ ਦਾ ਲੋਨ ਆ, 3% ਤੇ ਜੇ ਤੁਹਾਡਾ ਲੋਨ ਸੀ, ਤਾਂ ਤੁਹਾਡੀ ਜਿਹੜੀ ਮੰਥਲੀ ਪੇਮੈਂਟ $2,100 ਦੇ ਕਰੀਬ ਬਣਦੀ ਆ। ਪਰ ਕਈਆਂ ਨੇ ਪਿਛਲੇ ਸਾਲ 2.5% ਤੇ ਵੀ ਲਏ ਆ, ਸੋ ਉਹਨਾਂ ਦੀ ਪੇਮੈਂਟ 2.5% ਤੇ ਹੋਰ ਵੀ ਘੱਟ ਹੋਊਗੀ। ਜੇ ਉਹੀ ਲੋਨ ਤੁਹਾਨੂੰ ਹੁਣ 5% ਤੇ ਮਿਲਣਾ ਅੱਜ, ਤੇ ਉਹ ਪੇਮੈਂਟ $2,700 ਬਣ ਜਾਣੀ ਆ, ਆਲਮੋਸਟ $600 ਦਾ ਫਰਕ ਪੈ ਜਾਣਾ ਹੈ। ਸੋ ਘਰ ਖਰੀਦਣ ਦੀ ਜਿਹੜੀ ਕੀਮਤ ਆ, ਉਹ ਤੁਹਾਨੂੰ ਜਿਹੜੀ ਪੇਮੈਂਟ ਆ ਉਹ ਜ਼ਿਆਦਾ ਦੇਣੀ ਪੈਣੀ ਹੈਗੀ ਆ। ਸੋ ਇਹ ਕੁਛ ਚੀਜ਼ਾਂ ਹੈਗੀਆਂ। ਹੋਮ ਬਿਲਡਰ ਦੇ ਸਟਾਕ ਕਹਿੰਦੇ ਕ੍ਰੈਸ਼ ਹੋ ਰਹੇ ਆ, ਇੰਟਰਸਟ ਰੇਟ ਉੱਪਰ ਜਾ ਰਹੇ ਆ। ਸੋ ਵਾਰਨਿੰਗ ਤਾਂ ਇੱਕ ਤਰ੍ਹਾਂ ਨਾਲ ਜ਼ਰੂਰ ਹੈਗੀ ਆ। ਬਾਕੀ ਤੁਸੀਂ ਸਾਰਿਆਂ ਨੇ ਸੋਚਣਾ ਵੀ ਆਪਾਂ ਕਰਨਾ ਕੀ ਹੈਗਾ। ਜੀ ਬਾਕੀ ਦੇਖੋ, ਹਰ ਇੱਕ ਨੂੰ ਜਿੰਨਾ ਜਿਹਦਾ ਸਰਦਾ, ਜਿਹੜਾ ਪੁੱਜਦਾ, ਜਿੰਨਾ ਕੋਈ ਕਰ ਸਕਦਾ ਹੈ, ਖਰੀਦ ਸਕਦਾ ਆ, ਉਹਨੇ ਉਸ ਹਿਸਾਬ ਦੇ ਨਾਲ ਚਾਦਰ ਦੇਖ ਕੇ ਪੈਰ ਜਿਹੜਾ ਉਹ ਪਸਾਰਨਾ ਚਾਹੀਦਾ ਆ। ਇਹ ਆ ਵੀ ਜਿਹੜੇ ਮਹਿੰਗੇ ਘਰ ਸੀਗੇ, ਉਹਨਾਂ ਦੀ ਪ੍ਰਾਈਸ ਜਿਹੜੇ ਉਹ ਥੱਲੇ ਨੂੰ ਜਲਦੀ ਜਿਹੜੇ ਉਹ ਆ ਸਕਦੇ ਆ। ਬਾਕੀ ਜਿਹੜੇ ਐਵਰੇਜ ਹੋਮਸ ਆ, ਉਹਨਾਂ ਦੇ ਪ੍ਰਾਈਸ ਥੋੜ੍ਹੇ ਬਹੁਤੇ ਜਿਹੜੇ ਉਹ ਘੱਟ ਸਕਦੇ ਆ। ਇਹ ਹੁਣ ਤੁਸੀਂ ਦੇਖਣਾ ਵੀ ਤੁਹਾਡੀ ਅਫੋਰਡੇਬਿਲਟੀ ਕਿੱਦਾਂ ਦੀ ਜਿਹੜੀ ਉਹ ਰਹਿਣ ਵਾਲੀ ਹੈਗੀ ਆ। ਗੁੰਜਾਇਸ਼ ਜ਼ਰੂਰ ਰੱਖਣੀ ਚਾਹੀਦੀ ਆ ਹਰ ਇੱਕ ਨੂੰ, ਉਸ ਹਿਸਾਬ ਦੇ ਨਾਲ ਹੀ ਜਿਹੜਾ ਉਹ ਫੈਸਲਾ ਲਓ ਵੀ ਕਿੱਦਾਂ ਦਾ ਘਰ ਖਰੀਦਣਾ ਆ, ਕਿੱਦਾਂ ਦਾ ਨਹੀਂ। ਤੇ ਹਰਜੋਤ ਸਿੰਘ ਜੀ, ਅਗਲੀ ਆਪਾਂ ਹੁਣ ਇੰਸ਼ੋਰੈਂਸ ਦੇ ਬਾਰੇ ਜੇ ਗੱਲਬਾਤ ਆਪਾਂ ਕਰਦੇ ਜਾਈਏ, ਤਾਂ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਹਰਜੋਤ ਸਿੰਘ ਜੀ ਆਪਣੇ ਨਾਲ ਖਬਰਾਂ ਤਾਂ ਕਰਦੇ ਹੀ ਕਰਦੇ ਆ, ਨਾਲ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਆ ਪੂਰੇ ਅਮਰੀਕਾ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ, ਸਾਰੇ ਹੀ ਸੂਬਿਆਂ ਦੇ ਵਿੱਚ। ਸੋ ਅੱਜ ਆਪਾਂ ਇਹਨਾਂ ਦੇ ਕੋਲੋਂ ਲਾਈਫ ਇੰਸ਼ੋਰੈਂਸ ਦੇ ਬਾਰੇ ਜਾਣਕਾਰੀਆਂ ਜਿਹੜੀਆਂ ਉਹ ਹਾਸਿਲ ਕਰਾਂਗੇ। ਤੇ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਆਪਾਂ ਗੱਲਬਾਤ ਸ਼ੁਰੂ ਕਰੀਏ, ਆਪਣੀ ID ਸ਼ੇਅਰ ਕਰ ਲਿਓ ਜੀ।